ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨਦਰ ਸੈਕਸ਼ਨ ਵਿੱਚ ਜਿਸ ਤਰ੍ਹਾਂ ਕਿ ਆਪਾਂ ਐਵਰੀ ਡੇ ਤੇ ਨਹੀਂ ਪਰ ਵੀਕ ਦੇ ਵਿੱਚ ਆਪਾਂ ਜਿਹੜੇ ਆਪਣੇ ਵਿਊਅਰਸ ਦੀਆਂ ਜਿਹੜੀਆਂ ਲਿਖਤਾਂ ਨੇ ਉਹ ਸਾਂਝੀਆਂ ਕਰਦੇ ਹਾਂ। ਸੋ ਅੱਜ ਆਪਾਂ ਜਿਹੜੀ ਲਿਖਤ ਹੈ ਸਾਡੀ ਭੈਣ ਕਿਰਨ ਕੌਰ ਖਾਲਸਾ ਜੀ ਹੋਰਾਂ ਦੀ ਜਿਹੜੀ ਲਿਖਤ ਹੈ ਉਹ ਆਪਾਂ ਸਾਂਝੀ ਕਰਨ ਜਾ ਰਹੇ ਹਾਂ। ਔਰ ਇਸ ਲਿਖਤ ਵਿੱਚ ਉਹਨਾਂ ਬਿਆਨਿਆ ਹੈ ਕਿ ਕਿਵੇਂ ਮੋਦੀ ਸਰਕਾਰ ਵੱਲੋਂ ਸਿੱਖਾਂ ਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਜਿਹੜੀਆਂ ਝੂਠੀਆਂ ਖਬਰਾਂ ਜਿਹੜੀਆਂ ਪਲਾਂਟ ਕੀਤੀਆਂ ਜਾਂਦੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦੇ ਸ਼ੁਕਰਗੁਜ਼ਾਰ ਹਾਂ ਜਿਹੜੇ ਲਾਈਵ ਚੈਟ ਤੇ ਆਉਂਦੇ ਨੇ YouTube ਤੇ Facebook ਤੇ। ਜੀ Facebook ਆਲਮੋਸਟ ਸਾਡੀ ਬਲੌਕ ਵਰਗੀ ਹੈ, ਇਸ ਲਈ ਬਹੁਤ ਥੋੜੇ ਹੀ ਜਿਨ੍ਹਾਂ ਤੱਕ ਪਹੁੰਚਦੀ ਹੈ, ਪਰ ਉੱਥੇ ਤੁਹਾਡੇ ਕੋਲ ਜ਼ਿਆਦਾ ਲੰਮਾ ਮੈਸੇਜ ਲਿਖਣ ਦਾ ਜਿਹੜਾ ਮੌਕਾ ਹੁੰਦਾ ਹੈ। YouTube ਤੇ ਤਾਂ ਬਰੀਫ ਕਮੈਂਟ ਹੀ ਹੁੰਦੇ ਨੇ, ਬਹੁਤ ਸਾਰੇ ਸਾਡੇ ਹਾਜ਼ਰੀ ਲਵਾਉਣ ਵਾਲਾ ਹੁੰਦਾ ਹੈ, ਜ਼ਿੰਦਾਬਾਦ ਲਿਖਣਾ ਜਾਂ ਵਿਸ਼ ਕਰਨਾ। ਪਰ ਮੈਂ ਸਮਝਦਾ ਵੀ ਜੇ ਈਵਨ YouTube ਦੇ ਉੱਤੇ ਵੀ ਕੋਈ ਕ੍ਰੀਏਟਿਵ ਕਮੈਂਟ ਹੋਏ ਜਾਂ ਸਵਾਲ ਹੋਏ ਤਾਂ ਉਹ ਸਾਡੇ ਇਸ ਟਾਈਮ ਨੂੰ ਹੋਰ ਵੀ ਸਫਲਾ ਕਰੇਗਾ। ਔਰ ਜਿਵੇਂ ਭੈਣ ਜੀ ਕਿਰਨ ਕੌਰ ਖਾਲਸਾ, ਔਰ ਜਿਵੇਂ ਮੈਂ ਅਕਸਰ ਐਪਰੀਸ਼ੀਏਟ ਕਰਦਾ ਕਿ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਦਿਲਚਸਪੀ ਵੀ ਲੈਂਦੀਆਂ ਨੇ, ਪੜ੍ਹਨ ਦਾ ਵੀ ਸ਼ੌਕ ਸ਼ਾਇਦ ਅੱਜ ਦੀ ਜਨਰੇਸ਼ਨ ਦਾ ਜੇ ਦੇਖਣਾ ਹੋਏ ਤਾਂ ਪੜ੍ਹੀਆਂ ਲਿਖੀਆਂ ਹੈ ਹੀ ਸਾਡੀਆਂ ਬੀਬੀਆਂ ਨੇ ਜ਼ਿਆਦਾ, ਮੁੰਡੇ ਤਾਂ ਜ਼ਿਆਦਾ ਜਿਹੜੇ ਨੇ ਉਹ ਉੱਥੋਂ ਵੀ ਔਰ ਇੱਥੇ ਵੀ ਕੋਈ ਬਹੁਤ ਸ਼ੌਕ ਨਹੀਂ ਹੈ। ਲੇਕਿਨ ਉਹਨਾਂ 'ਚੋਂ ਵੀ ਅੱਗੋਂ ਜਿਹਨਾਂ ਦੀ ਦਿਲਚਸਪੀ ਪੋਲੀਟੀਕਲ ਔਰ ਖ਼ਾਸ ਤੌਰ 'ਤੇ ਖਾਲਿਸਤਾਨ ਦੇ ਮੁੱਦੇ 'ਤੇ ਹੈ, ਫਿਰ ਜਿਹੜੇ ਬਾਹਰ ਹੋਰਨਾਂ ਦੇ ਉੱਤੇ ਵੀ ਅੱਖ ਰੱਖਦੇ ਨੇ। ਬੀਬੀ ਕਿਰਨ ਕੌਰ ਖਾਲਸਾ ਜਿਹੜੇ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ, ਉਹਨਾਂ ਨੇ ਲਿਖਿਆ ਕਿਉਂਕਿ ਕੱਲ੍ਹ ਅਸੀਂ ਜਿਹੜਾ ਸੈਗਮੈਂਟ ਕੀਤਾ ਕਿ ਕਿਵੇਂ ਜਿਹੜੇ ਖਾਲਸਾਈ ਬਾਣੇ ਦੇ ਵਿੱਚ ਜਿਹੜਾ ਉਸ ਦੇ ਪਰਮਾਨੰਦ ਦੇ ਨਾਲ ਜਿਹੜਾ ਬਿੰਦਰਾਬਨ 'ਚ ਬੈਠਾ ਹੈ, ਸਿਰ ਦੇ ਉੱਤੇ ਉਹ ਲਾ ਕੇ ਮੱਥੇ 'ਤੇ ਚੰਦਨ ਦੇ ਟਿੱਕੇ ਔਰ ਖੁੱਲ੍ਹਾ ਸਿਰ, ਔਰ ਦੂਜਾ ਉਸ ਨੂੰ ਕਿਵੇਂ ਉਭਾਰਿਆ ਜਾ ਰਿਹਾ। ਜਿਨ੍ਹਾਂ ਨੂੰ ਮੋਦੀ ਦਾ 2002 ਤੋਂ ਬਾਅਦ ਆਪਣੇ ਆਪ ਨੂੰ ਹਿੰਦੂ ਹਿਰਦੇ ਸਮਰਾਟ ਬਣਾਉਣਾ ਯਾਦ ਹੋਏ, ਉਹਨਾਂ ਨੂੰ ਨਜ਼ਰ ਆਏਗਾ ਕਿ ਕਿਵੇਂ ਮੁਰਾਰੀ ਬਾਬੂ ਤੋਂ ਲੈ ਕੇ ਅਤੇ ਆ ਪਿਛਲੀਆਂ ਚੋਣਾਂ ਤੱਕ ਜਦੋਂ ਇਹਨਾਂ ਤਿੰਨਾਂ ਸੂਬਿਆਂ 'ਚ ਹੋਈਆਂ, ਜਿਹਦੇ 'ਚ ਕਿ ਬਾਗੇਸ਼ਵਰ ਨਾਂ ਦਾ ਇੱਕ ਯੰਗ ਛੋਕਰਾ ਜਿਹੜਾ ਕਹਿੰਦਾ ਸੀ ਵੀ ਹਿੰਦੂਤਵਾ ਹੀ ਆਈਡੀਓਲੋਜੀ ਹੈ, ਇਹਨੂੰ ਹਿੰਦੂ ਰਾਸ਼ਟਰ ਐਲਾਨਿਆ ਜਾਣਾ ਚਾਹੀਦਾ ਹੈ। ਸਿੱਖਾਂ ਦੀਆਂ ਵੀ ਤਾਰੀਫਾਂ ਕਰਦਾ ਸੀ, ਆ ਕੇ ਦਰਬਾਰ ਸਾਹਿਬ ਵੀ ਉਹਨੂੰ ਵੀ ਚੁੱਕੀ ਫਿਰਦੇ ਰਹੇ ਕਈ, ਇੱਕ ਦੋ ਪੰਜਾਬੀ ਸਿੰਗਰ ਵੀ ਜਾ ਕੇ ਉੱਥੇ ਹਾਜ਼ਰੀ ਲਵਾਏ ਉਹ ਬਿਲਕੁਲ ਹੀ। ਪਰ ਉਹ ਕਿਉਂਕਿ ਇਹਨਾਂ ਨੂੰ ਸੀ ਕਿ ਜੀ ਕਾਂਗਰਸ ਜਿਹੜੀ ਹੈ ਮੱਧ ਪ੍ਰਦੇਸ਼ ਜਿੱਤ ਸਕਦੀ ਹੈ, ਉਹਨੂੰ ਕਮਲਨਾਥ ਨੇ ਆਪਣਾ ਪੀਰ ਬਣਾਇਆ ਹੋਇਆ ਸੀ, ਆਪਣਾ ਪੰਡਤ, ਉੱਥੇ ਹਾਰ ਗਏ ਤਾਂ ਉਹਨਾਂ ਨੂੰ ਇਹ ਲੱਗਾ ਕਿ ਵੀ ਅਜੇ ਇਹ ਇਮੈਚੋਰ ਹੈ ਮੁੰਡਾ। ਕਰਾਊਡ ਪੁਲਰ ਤਾਂ ਸੀ, ਬਿਹਾਰ 'ਚ ਵੀ ਉਹਨੂੰ ਵਰਤਣਾ ਚਾਹੁੰਦੇ ਸੀ, ਤਾਂ ਹੁਣ ਇਹ ਜਿਹੜਾ ਉਹਨਾਂ ਨੇ ਪਰਮਾਨੰਦ ਲੱਭਿਆ ਹੋਇਆ ਜਿਹਨੂੰ ਪੂਰਾ, ਜਿਹਦੇ ਸਾਹਮਣੇ ਆ ਕੇ ਜਦੋਂ ਮੋਹਨ ਭਾਗਵਤ ਬਹਿ ਗਿਆ ਕੁਰਸੀ ਢਾਹ ਕੇ, ਦੂਸਰੇ ਆ ਕੇ ਮਿਲੇ, ਇੱਕ ਹੋਰ ਬਲਾਈਂਡ ਹੈ ਬੰਦਾ ਗੁਜਰਾਤ ਦਾ ਇਹਨਾਂ ਦਾ, ਜਿਹੜਾ ਕਹਿੰਦਾ ਜੀ ਮੈਨੂੰ ਇੰਨੇ ਪੁਰਾਣ ਯਾਦ ਨੇ, ਇੰਨਾ ਫਲਾਣਾ, ਮੋਦੀ ਉਹਦੇ ਨਾਲ ਵੀ ਬੈਠਾ ਹੁੰਦਾ। ਸੋ ਇਹ ਸਾਰਿਆਂ ਨੂੰ ਇਹ ਇਸਤੇਮਾਲ ਕਰਦੇ ਨੇ ਇੱਕ ਪਾਸੇ ਤਾਂ ਆਪਣਾ ਹਿੰਦੂਤਵਾ ਦਾ ਸੌਦਾ ਵੇਚਣ ਲਈ, ਪਰ ਇਹਨਾਂ 'ਚੋਂ ਬਾਗੇਸ਼ਵਰ ਹੋਏ ਜਾਂ ਪਰਮਾਨੰਦ ਹੋਏ, ਸਿੱਖਾਂ ਪ੍ਰਤੀ ਕੂਲੀਆਂ ਮਿੱਠੀਆਂ ਗੱਲਾਂ, ਇੱਧਰ ਉੱਧਰ ਗੁਰਬਾਣੀ ਔਰ ਉਹ ਸਨਾਤਨੀ ਲਾਈਨ ਦੇ ਥੱਲੇ ਕਿ ਜੀ ਦੇਖੋ गुरबानी में भी वही है जो हमारी गीता में है, वही वेदों में है, और इस किस्म का। और उसके उत्ते उन्होंने कहा कि भी योर सेगमेंट ऑन परमानंद मेड मी थिंक दैट लुक्स लाइक बाबा बागेश्वर हैज़ बिन डंप्ड मोमेंटरीली टिल ही इज़ नीडिड अगेन टू क्रिएट ट्रबल। कि भी तुसी परमानंद जिहड़ा इस नूं दे उत्ते हुण एजेंसियां ने ਜਾਂ ਨਾਗਪੁਰ ਵਾਲਿਆਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੋਈ ਹੈ ਕਿ ਇਹ ਵੀ, ਕਿਉਂਕਿ ਉਹਨਾਂ ਨੇ ਆਰਟ ਆਫ ਪ੍ਰੈਜ਼ੈਂਟਿੰਗ ਕਿ ਕਿਵੇਂ ਕਿਹਨੂੰ ਪ੍ਰੈਜ਼ੈਂਟ ਕਰਨਾ ਹੈ, ਇਹ ਆਰਟ ਹਿੰਦੂਤਵੀਆਂ ਦੇ ਕਿਹਨੂੰ, ਕਦੋਂ ਮੁਰਾਰੀ ਬਾਬੂ ਹੁਣ ਜੇਲ੍ਹ ਦੇ ਵਿੱਚ ਬੈਠਾ ਹੋਇਆ ਕਿਉਂਕਿ ਬਲਾਤਕਾਰੀ ਦੂਜੇ ਪਹਿਲਾਂ ਉਹ ਮੋਦੀ ਦੇ ਨਾਲ ਹੀ ਬੈਠਾ ਹੁੰਦਾ ਸੀ, ਉਹਦਾ ਸੌਦਾ ਸਾਧ ਜਿਹੜਾ ਉਹਨਾਂ ਨੂੰ ਲੱਗਦਾ ਵੀ ਵੋਟ ਕੈਚਰ ਹੈ, ਸਿੱਖਾਂ 'ਚ ਵੀ ਫੁੱਟ ਪਾਉਣ ਲਈ ਹੈ, ਉਹਨੂੰ 6 ਵਾਰੀ ਪੈਰੋਲ ਦੇ ਉੱਤੇ ਛੱਡਿਆ। ਹੁਣ ਵੀ ਜੇ ਰਾਜਸਥਾਨ 'ਚ ਹਨੂਮਾਨਗੜ੍ਹ ਔਰ ਗੰਗਾਨਗਰ ਦੀਆਂ ਸੀਟਾਂ ਇਹਨਾਂ ਨੇ ਗ੍ਰੈਬ ਕੀਤੀਆਂ, ਉਹਦੇ ਇਨਫਲੂਐਂਸ ਨੂੰ ਵਰਤਿਆ। ਸੋ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਇਹ ਖਬਰਾਂ ਜਿਹੜੀਆਂ ਲਵਾਉਂਦੇ ਨੇ, ਪਾਰਟਿੰਗ ਨੀਅਰ ਕਰਤਾਰਪੁਰ ਕੋਰੀਡੋਰ, ਦਿਸ ਇਜ਼ ਬਿਕੋਜ਼ ਸਮਥਿੰਗ ਸਟਿਲ ਇਨ ਪਾਕਿਸਤਾਨ ਇਜ਼ ਅੰਡਰ ਦਾ ਕੰਟਰੋਲ ਆਫ ਹਿੰਦੂਤਵੀਜ਼। ਵਨ ਪਾਕਿਸਤਾਨ ਇਨਫਲੂਐਂਸ਼ੀਅਲ ਮੈਂਸ਼ਨਡ that people in power in Pakistan have been instructed
दैट हरकतें करते रहो, कीप डूइंग कट्टर थिंग्स टू पोर्ट्रे योर सैल्फ मैड विद इस्लाम। ਹੁਣ ਉੱਥੇ ਵੀ ਪਾਕਿਸਤਾਨ 'ਚ ਬਹੁਤ ਜ਼ਿਆਦਾ ਇਨਫਲੂਐਂਸ ਹੈ। ਰਾਦਰ ਕੱਲ੍ਹ ਜਦੋਂ ਅਸੀਂ ਕਰਤਾਰਪੁਰ ਸਾਹਿਬ ਦੇ ਉੱਤੇ ਸੈਗਮੈਂਟ ਕੀਤਾ ਤਾਂ ਸਾਡੇ ਇੱਕ ਵੀਰ ਨੇ ਜਿਹੜੇ ਨੇ ਮੁਸਲਮਾਨ ਵੀਰ, ਉਹਨਾਂ ਨੇ ਲਿਖਿਆ ਕਿ ਜੀ ਦੇਖੋ ਮੱਕੇ ਵੀ ਜਿਹੜੇ ਜਾਂਦੇ ਨੇ ਉੱਥੇ ਕਿਹੜੇ ਲੋਕ ਸੜਕਾਂ 'ਤੇ ਰਹਿੰਦੇ ਨੇ, ਉੱਥੇ ਵੀ ਹੋਟਲ ਜਾਂ ਦੂਜੇ ਨੇ। ਪਰ ਸਾਡਾ ਮਕਸਦ ਇਹ ਨਹੀਂ ਸੀ ਕਿ ਭਾਈ ਤੁਹਾਡਾ ਹੁਣ ਜੇ ਤੁਸੀਂ ਕਹੋ ਜੀ 50 ਮੀਟਰ ਦੇ ਉੱਤੇ ਤੁਸੀਂ ਇੱਕ ਟੂਰਿਸਟ ਰਿਜ਼ੋਰਟ 500 ਮੀਟਰ 'ਤੇ ਜਿਹੜਾ ਉਹ 6 ਮੰਜ਼ਿਲਾ ਬਣਾਇਆ, ਇਹਦਾ ਮਤਲਬ ਇਹ ਹੈ ਕਿ ਤੁਸੀਂ ਉਹਨੂੰ ਪਾਸੇ ਲਿਜਾ ਕੇ ਬਣਾਓ। ਕੋਈ ਉਸ ਦੀ ਜੂਰਿਸਡਿਕਸ਼ਨ 'ਚ ਕਰਤਾਰਪੁਰ ਸਾਹਿਬ ਦੀ ਖੂਬਸੂਰਤੀ ਉਸ ਦੀ ਜਿਹੜੀ ਹੈ ਉਸ ਜ਼ਮੀਨ ਦੇ ਨਾਲ, ਉਸ ਮਾਹੌਲ ਦੇ ਨਾਲ, ਉਸ ਫਜ਼ਾ ਦੇ ਨਾਲ ਹੈ ਜਿੱਥੇ 18 ਸਾਲ ਗੁਰੂ ਨਾਨਕ ਸਾਹਿਬ ਨੇ ਗੁਜ਼ਾਰੇ। ਔਰ ਇਵੇਂ ਹੀ ਜਿਹੜਾ ਉਹਨਾਂ ਨੇ ਇਹਨਾਂ ਦਾ ਭੈਣ ਜੀ ਦਾ ਕਹਿਣਾ, ਕਿਰਨ ਕੌਰ ਖਾਲਸਾ ਜੀ ਦਾ, ਕਿ ਉਹਨਾਂ ਦੇ ਵਿੱਚ ਵੀ ਉਸ ਕਿਸਮ ਦੇ ਹਿੰਦੂ ਤੋਂ ਵੀ ਬੈਠੇ ਹੋਏ ਨੇ ਜਿਹੜੇ ਉਸ ਕਿਸਮ ਦੀਆਂ ਹਰਕਤਾਂ ਕਰਵਾਉਂਦੇ ਰਹਿੰਦੇ ਨੇ ਤਾਂ ਕਿ ਜਿਹੜਾ ਉਹ ਮੁਸਲਮਾਨਾਂ ਦਾ ਨਾਂ ਵੀ ਬਦਨਾਮ ਹੋਏ ਔਰ ਇਹਨਾਂ ਦੋਨਾਂ ਕੌਮਾਂ ਦੀ ਨੇੜਤਾ ਵੀ ਨਾ ਬਣੇ। ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਕਿਵੇਂ 4 ਨਿਊਜ਼ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਨਵੰਬਰ 2023 'ਚ ਕਿਵੇਂ ਕਿਹੜੀ ਖਬਰ ਕਿਵੇਂ ਪ੍ਰੈਜ਼ੈਂਟ ਕੀਤੀ ਗਈ। After a very long time, Hindu Taviz accused that a Muslim man with Arabic name has attacked Hindu man। ਇਹ ਸੰਜੇ ਦੱਤ ਕੋਈ ਰਿਟਾਇਰਡ ਸੰਜੇ ਦੀਕਸ਼ਤ ਹੈ ਜਿਹਦੇ ਸ਼ੋਅ ਦੇ ਉੱਤੇ ਆਇਆ ਹੋਏਗਾ ਔਰ ਇਹ ਉਹਨੇ ਕਈ ਵਾਰੀ ਕਿਹਾ। ਉਹਨੇ ਕਿਹਾ ਜੀ ਕਿ ਮੈਂ ਤਾਂ ਇਹ ਜਿਹੜੇ ਹਿੰਦੂਆਂ 'ਤੇ ਅਟੈਕ ਹੁੰਦੇ ਨੇ ਉਹਨਾਂ ਦਾ ਡਾਟਾ ਮੇਨਟੇਨ ਕਰਦਾ। For many months he didn't mention anything. Around the same time we hear the second news, the non-veg party had been held near Kartarpur Sahib corridor. At the same time, Yogi Adityanath banned halal products। ਇਹ ਖਬਰਾਂ ਇਹ ਸਾਈਮਲਟੇਨੀਅਸਲੀ ਲੱਗਦੀਆਂ ਨੇ। ਯੂਪੀ ਦੇ ਵਿੱਚ ਯੋਗੀ ਨੇ ਹਲਾਲ ਦੇ ਉੱਤੇ ਪਾਬੰਦੀ ਲਾਈ ਤਾਂ ਉੱਧਰ ਹੋਇਆ ਦੇਖੋ ਜੀ ਕਰਤਾਰਪੁਰ ਸਾਹਿਬ 'ਚੋਂ ਜਿਹੜਾ ਨੇ ਉਹ ਮੀਟ ਕੁੱਕ ਹੋ ਰਿਹਾ ਹੈ, ਸ਼ਰਾਬ ਔਰ ਡਾਂਸ ਵਾਲਾ ਬਾਅਦ ਦੇ ਵਿੱਚ ਉਹਦੀ ਡਿਨਾਇਲ ਆਈ ਉਹਨਾਂ ਵੱਲੋਂ, ਆਕਾਫ ਬੋਰਡ ਵੱਲੋਂ। ਸਾਈਮਲਟੇਨੀਅਸਲੀ ਮੋਦੀ ਵਾਜ਼ ਸ਼ੋਨ ਫਲਾਈਂਗ ਤੇਜਾਜ਼, ਉਹ ਤੇਜਾ ਵਿਮਾਨ ਉਡਾ ਰਿਹਾ ਸੀ। ਹੀ ਵਾਜ਼ ਸ਼ੋਨ ਇਨ ਦਾ ਏਅਰ ਫੋਰਸ ਯੂਨੀਫਾਰਮ ਵਿਦ ਹੈਲਮਟ, ਗਲਾਸਿਸ ਐਟਸੈਟਰਾ ਟੂ ਇੰਪ੍ਰਿੰਟ ਦਾ ਬ੍ਰੇਨਸ, ਕਿ ਉਹਨੂੰ ਪੂਰਾ ਫੌਜੀ ਸਜਾ ਕੇ ਲਿਆਂਦਾ ਹੋਇਆ ਸੀ ਕਿ ਇੱਧਰ ਇਹ ਇੰਪੈਕਟ ਹੈ, ਉੱਧਰ ਸਿੱਖਾਂ ਮੁਸਲਮਾਨਾਂ ਨੂੰ ਬੈਡ ਲਾਈਟ ਦੀਆਂ ਖਬਰਾਂ। ਟੂ ਬੈਡ ਨਿਊਜ਼ ਫॉर ਮੁਸਲਿਮਸ ਟੂ ਐਸਰਟ that Muslims are lawless, and too positive news for Hindus to portray that they themselves are educated and progressive। ਤੁਸੀਂ ਉਹ ਖਬਰਾਂ ਰਾਹੀਂ ਉਹਨਾਂ ਨੂੰ ਪ੍ਰੈਜ਼ੈਂਟ ਕਰ ਰਹੇ ਹੋ। There was an urgent need for this kind of diversion from the Sikhs। US pressure, ਕਿ ਹੁਣ ਜਿੰਨਾ ਪ੍ਰੈਸ਼ਰ ਇਹਨਾਂ ਨੇ ਬਾਂਹ ਮਰੋੜੀ ਹੋਈ ਹੈ, ਤੁਸੀਂ ਸਿੱਖਾਂ ਨੂੰ ਉਧਰ ਪਾਕਿਸਤਾਨ ਦੇ ਗਲ ਪਵਾਓਗੇ ਜੀ ਉੱਥੇ ਕਰਤਾਰਪੁਰ ਸਾਹਿਬ ਦੀ ਪਵਿੱਤਰਤਾ ਭੰਗ ਕਰਤੀ, ਸ਼ਰਾਬ ਪਾਰਟੀ ਹੋਈ ਔਰ ਦੂਸਰਾ ਤੀਸਰਾ ਉਹ ਮਨਜਿੰਦਰ ਸਰਸੇ ਵਰਗੇ ਰੱਖੇ ਹੋਏ ਨੇ ਉਹ ਨਾਲ ਦੀ ਨਾਲ ਆ ਕੇ ਟੀ ਵੀ 'ਤੇ ਇਸ ਕਿਸਮ ਦਾ ਪ੍ਰਚਾਰ ਕਰਦੇ ਨੇ। ਇਟ ਸਰਵਡ ਦੈਮ ਰੀਅਲੀ ਵੈਲ ਬਿਕੋਜ਼ ਮੁਸਲਿਮਸ ਐਂਡ ਪਾਕਿਸਤਾਨ ਆਰ ਪੋਰਟਰੇਡ ਬੈਡ। friction between Sikhs and Muslims get planted, and they went one step closer to the Hindu Rashtra through banning halal। ਕਿ ਉਧਰ ਉਹ ਰੌਲਾ ਪਵਾਤਾ, ਇਧਰ ਹਲਾਲ ਤੇ ਬੈਨ ਕਰਕੇ ਜੋ ਇਹਨਾਂ ਦਾ ਨਿਸ਼ਾਨਾ ਹੈ ਕਿ ਅਲਟੀਮੇਟਲੀ ਹਿੰਦੂ ਰਾਸ਼ਟਰ ਬਣਾਉਣਾ, ਇੱਕ ਕਦਮ ਉਹਦੇ ਵੱਲ ਹੋਰ ਵਧੇ ਨੇ। However, international pressure is still there as it is। The same pattern they followed during ਭਾਈ ਅਮਰਤਪਾਲ ਸਿੰਘ's arrest, ਕਿ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਇਹੀ ਪੈਟਰਨ ਸੀ। As soon as they showed that Pai Sahib ji is arrested, the very next day Modi was shown in National Park with a hat, glasses, guns and smartly dressed up। ਕਿ ਸਾਰਾ ਜਿਹੜਾ ਉਹਨੂੰ ਫੋਟੋਜੈਨਿਕ ਬਣਾ ਕੇ ਤੇ ਖਬਰਾਂ ਉਧਰ ਲੱਗੀਆਂ ਸੀ। So what are they showing and saying? ਉਹ ਇਹਦੇ ਚੋਂ ਕੀ ਕੱਢਣਾ ਚਾਹੁੰਦੇ ਨੇ? That Sikhs are lawless but Hindus are educated and progressive। ਫਿਰ ਇਸੇ ਤਰ੍ਹਾਂ ਉਹਨਾਂ ਨੇ ਹਿੰਦੂ ਕਾਕਸ ਦਾ ਜ਼ਿਕਰ ਕੀਤਾ ਹੈ। Just wondering if caucus is a replica of Article 25 in the US, then should not there be a call for a ban on it? ਕਿ ਹੁਣ ਹਾਲਾਂਕਿ ਅੱਜ ਕੱਲ੍ਹ ਤਾਂ ਹੁਣੇ ਕਾਬੂ ਆਇਆ ਹੋਇਆ ਸ਼੍ਰੀ ਥਾਣੇਦਾਰ ਜਿਹੜਾ ਮਿਸ਼ੀਗਨ ਤੋਂ ਕਾਂਗਰਸਮੈਨ ਸੀ, ਜਿਹਨੇ ਕਿਹਾ ਜੀ ਮੈਂ ਹਿੰਦੂ ਕਾਕਸ ਬਣਾ ਰਿਹਾ, ਉਹਦੇ 'ਚ ਹਿੰਦੂ, ਸਿੱਖ, ਬੋਧੀ, ਜੈਨੀ 30 ਕਾਂਗਰਸਮੈਨ ਉਹਦੇ 'ਚ ਆਲਰੇਡੀ ਮੰਨ ਗਏ ਨੇ। ਦੂਜਾ ਨਾ ਕੋਈ ਕਾਕਸ ਸੀ, ਨਾ ਹੈ, ਨਾ ਕੋਈ ਕਾਂਗਰਸਮੈਨਾਂ ਦਾ ਨਾਂ ਸੀ। ਹੁਣ ਤਾਂ ਜੋ ਕੁਛ ਇੰਡੀਆ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਥੱਲੇ ਸਾਹਮਣੇ ਆਇਆ, ਹੁਣ ਤਾਂ 5 ਉਹ ਕਾਂਗਰਸਮੈਨ ਕਹਿ ਰਹੇ ਨੇ ਉਹਨਾਂ ਨੂੰ ਜੀ ਨਿਬੇੜੋ, ਅਦਰਵਾਈਜ਼
ਇਰਰੈਪਰੇਬਲ ਡੈਮੇਜ ਹੈ। ਸੋ ਇੱਥੇ ਕੋਈ ਇਸ ਕਿਸਮ ਦੀ ਨਾ ਹਿੰਦੂ ਕੌਕਸ ਬਣੀ ਹੈ ਤੇ ਨਾ ਹੀ ਇਹਨਾਂ ਨੂੰ ਕੋਈ ਹੱਕ ਸਿੱਖਾਂ ਨੇ ਕਦੇ ਦਿੱਤਾ ਹੈ ਕਿ ਇਹ ਬਣਾਉਣ, ਸਿੱਖਾਂ ਨੂੰ ਵੀ ਉਹਦਾ ਹਿੱਸਾ। ਆਲਰੇਡੀ ਸਿੱਖ ਕਾਂਗਰੈਸ਼ਨਲ ਕੌਕਸ ਐਗਜ਼ਿਸਟ ਕਰਦੀ ਹੈ ਔਰ 50 ਦੇ ਕਰੀਬ ਕਾਂਗਰਸਮੈਨ ਉਸ ਦੇ ਮੈਂਬਰ ਨੇ। ਭੈਣ ਜੀ ਕਿਰਨ ਕੌਰ ਖਾਲਸਾ ਜੀ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾਣੇ ਆ। ਮੋਸਟਲੀ ਜਿਹੜੇ ਮੈਸੇਜ ਨੇ ਖਾਲਿਸਤਾਨ ਜ਼ਿੰਦਾਬਾਦ ਤੇ ਫਤਿਹ ਦੇ ਮੈਸੇਜ ਨੇ, ਔਰ ਕੁਲਦੀਪ ਕੌਰ ਜੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਫਤਿਹ ਬੁਲਾਉਂਦੇ ਨੇ। ਕਿਰਪਾਲ ਸਿੰਘ, ਇੱਕ ਗੱਲ ਹੁਣ ਸਾਫ਼ ਹੋ ਗਈ ਹੈ ਕਿ ਸਿੱਖਾਂ ਤੋਂ ਬਿਨਾਂ ਇਹ ਰਾਮ ਮੰਦਿਰ ਨਹੀਂ ਬਣਾ ਸਕਦੇ। ਜੀਤ ਸੂਰਤੀਆ ਜੀ ਕਹਿੰਦੇ ਨੇ ਕੁਝ ਗਦਾਰਾਂ ਤੇ ਕਾਮਰੇਡਾਂ ਨੂੰ ਛੱਡ ਕੇ ਸਾਰਾ ਪੰਜਾਬ ਆਪਣੇ ਨਿਸ਼ਾਨੇ ਖਾਲਿਸਤਾਨ ਨਿਸ਼ਾਨੇ ਤੇ ਕਾਇਮ ਹੈ। ਔਰ ਇਸੇ ਤਰ੍ਹਾਂ ਧਨਰਾਜ ਜੀ ਕਹਿੰਦੇ ਨੇ ਕਿ ਕਲਮ ਜਾਂ ਕਾਲਮ ਦਾ ਮੁੱਲ ਕੋਈ ਨਹੀਂ ਰਹਿੰਦਾ ਜੋ ਹਥਿਆਰ ਸੁੱਟ ਦਿੰਦੇ ਨੇ, ਜਿਨ੍ਹਾਂ ਨੇ ਪੁਰਾਤਨ ਨਵੀਨਤਮ ਯੋਧਿਆਂ ਦੀ ਕੁਰਬਾਨੀ ਨੂੰ ਬਸ ਲੰਗਰ ਖਾਨ ਤੇ ਫੋਕੀ ਚੌਧਰ ਵਿੱਚ ਹੀ ਲੰਘਾਇਆ ਹੁੰਦਾ ਹੈ ਤਾਂ ਉਹਨਾਂ ਨੂੰ ਰਾਜ ਨਹੀਂ ਮਿਲਦਾ। ਸੋ ਇਸੇ ਤਰ੍ਹਾਂ ਧਰਮ ਸਿੰਘ ਜੀ ਕਹਿੰਦੇ ਨੇ ਕਿ ਆਸਾਰਾਮ ਹੈ ਇਹਨਾਂ ਦਾ ਬਾਪੂ। ਔਰ ਇਸੇ ਤਰ੍ਹਾਂ ਸਤਿੰਦਰ ਪਾਲ ਜੀ ਐਕਸਪ੍ਰੈਸ ਮਾਈ ਡੀਪ ਕੰਸਰਨ ਐਂਡ ਆਸਾਰਾਮ, ਹਾਂਜੀ ਆਸਾਰਾਮ, ਹਾਂਜੀ ਸਤਿੰਦਰ ਪਾਲ ਜੀ ਕਹਿੰਦੇ ਨੇ ਕਿ ਐਕਸਪ੍ਰੈਸ ਮਾਈ ਡੀਪ ਕੰਸਰਨ ਐਂਡ dismay over a matter that has come to my attention involving an Indian YouTube channel that appears to be subtly ਹਾਂਜੀ promoting terrorism and justifying the killings of Sikhs। ਦੇਖੋ ਜੀ, ਉਹ ਤਾਂ ਉਹਨਾਂ ਦੇ ਨਾਨ ਸਟੇਟ ਐਕਟਰ, ਉਹ ਗੋਬਰ ਆਰੀਆ ਹੋਏ ਇਸ ਨਸਲ ਦੇ ਇੱਕ ਦੋ ਸਾਬਕਾ ਰਾਜ ਚੀਫ ਨੇ ਬਿਠਾਏ ਹੋਏ ਨੇ। ਉਹ ਤਾਂ ਘੁਸ ਕੇ ਮਾਰਾ ਘਰ ਮੇ ਘੁਸ ਕੇ ਮਾਰਾ ਉਹਨੂੰ ਜਸਟੀਫਾਈ ਕਰਦੇ ਨੇ। ਉਹਨੂੰ ਕਹਿੰਦਾ ਜੀ ਉਹ ਜੇ ਈਰਾਨ ਦਾ ਜਨਰਲ ਸੁਲੇਮਾਨੀ ਉਹਨੂੰ ਅਮਰੀਕਾ ਮਾਰ ਸਕਦਾ ਹੈ ਤੇ ਅਸੀਂ ਕਿਉਂ ਨਹੀਂ ਮਾਰ ਸਕਦੇ ਜਿਹੜਾ ਭਾਰਤੀ ਸਟੇਟ ਦਾ ਵਿਰੋਧ ਕਰਦਾ ਹੈ। ਅੱਛਾ, ਇਸੇ ਤਰ੍ਹਾਂ ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਭਾਰਤ ਮਾਤਾ ਨੇ ਪਾਪ ਹੀ ਇੰਨੇ ਕੀਤੇ ਨੇ, ਹੁਣ ਇਸ ਦਾ ਅੰਤ ਆ ਗਿਆ, ਹੁਣ ਇਸ ਨੂੰ ਕੋਈ ਵੀ ਨਹੀਂ ਬਚਾ ਸਕਦਾ। ਖਾਲਸਾ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਪ੍ਰਸਾਦ ਸਾਹਿਬ, ਸਾਨੂੰ ਕੰਮ ਕਰਨਾ ਪਏਗਾ, ਖੁਦ ਇਸ ਦਾ ਹਿੱਸਾ ਬਣਨਾ ਪਏਗਾ। ਸਰਪੰਚ ਜਸ ਗਿੱਲ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੇ ਭੈਣ ਜੀ ਨੀਲਮ ਕੌਰ ਜੀ ਤੁਹਾਡੀ ਮਿਹਨਤ ਰੰਗ ਲਿਆਏਗੀ, ਲੱਗਦਾ ਸਾਡਾ ਘਰ ਖਾਲਿਸਤਾਨ ਜਲਦੀ ਬਣੇਗਾ ਤੇ ਜ਼ਰੂਰ ਬਣੇਗਾ। ਹਾਂ, ਤੁਹਾਡੇ ਮੂੰਹ 'ਚ ਘਿਓ ਬਲਵਿੰਦਰ, ਪਰ ਸਾਨੂੰ ਸਭ ਨੂੰ ਐਫਰਟ ਕਰਨਾ ਪਏਗਾ। ਬਲਵਿੰਦਰ ਚੰਦਰ ਜੀ ਕਹਿੰਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਆਪਣੇ ਸਟੈਂਡ ਤੇ ਕਾਇਮ ਹੈ। ਸੋ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ, ਕਿਉਂਕਿ ਮੈਂ ਖਾਲਿਸਤਾਨ ਜ਼ਿੰਦਾਬਾਦ ਕਾਫੀ ਸਾਰੇ ਮੈਸੇਜ ਨੇ ਔਰ ਮੈਂ ਵਿੱਚ ਲਵਾਂਗੀ 94 ਮੈਸੇਜ। ਔਰ ਕਰਮ ਸਿੰਘ ਜੀ ਕਹਿੰਦੇ ਰਿਸਪੈਕਟ ਡਾਕਟਰ ਸਾਹਿਬ ਐਂਡ ਦ ਰੈਸਟ ਆਫ ਦ ਟੀਮ, ਏ ਫਿਊ ਵੀਕਸ ਅਗੋ ਆਈ ਹੈਵ ਸਪੋਕਨ ਵਿਦ ਸਰਦਾਰ Himmat Singh, New York, my concern that we should go to the different world parliaments to plead our case. To plead, sorry. नहीं, बिल्कुल ठीक कह रहे हो। हाँ जी, इस वेले सीरियस काम दी लोड़ है इस जी। गुरमेल सिंह जी भी प्लीज वोट एंड सपोर्ट रेफरेंडम 2024 जनवरी 28 2024 bless God bless you उन्होंने किया है। मेरा ख्याल है मैं हूँ फेसबुक पे भी आज थोड़े मैसेज ने। जसबीर सिंह, इंडियन ऑक्यूपाइड कश्मीर एंड पंजाब ਓਨਲੀ ਹੱਲ ਆਜ਼ਾਦੀ ਰੈਫਰੈਂਡਮ। ਬੌਬ ਸਿੰਘ, ਉਹਨਾਂ ਨੇ ਸਮੁੱਚੀ ਟੀਮ ਨੂੰ ਫਤਿਹ ਬੁਲਾਈ ਹੈ ਔਰ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਸਿੱਖ ਸੰਗਤ ਸਾਵਧਾਨ ਰਹੇ, ਆਉਣ ਵਾਲੇ ਦਿਨਾਂ ਵਿੱਚ ਭਾਰਤੀ ਏਜੰਸੀਆਂ ਹੀ ਤੁਹਾਡੇ ਅਗਲੇ ਆਗੂ, ਜਥੇਦਾਰ, ਸੰਤ, ਬਾਬੇ, ਪ੍ਰਚਾਰਕ, ਪ੍ਰਧਾਨ ਤੇ ਨਿਹੰਗ ਬਣਾ ਕੇ ਉਹਨਾਂ ਨੇ ਪੰਥ ਦੇ ਸਿਰ ਥੋਪਣੇ ਨੇ। ਬਹੁਤ ਹੱਦ ਤੱਕ ਨਕਲੀ ਸਿੱਖ RSS ਬ੍ਰਾਹਮਣ ਭਾਰਤ ਦੀਆਂ ਏਜੰਸੀਆਂ ਬਣਾ ਰਹੀਆਂ, ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਬਹੁਤ ਬਹੁਤ ਸ਼ੁਕਰੀਆ ਬੌਬ ਸਿੰਘ ਜੀ। ਉਹ ਤਾਂ ਨਜ਼ਰ ਆ ਰਿਹਾ ਜਿਸ ਅੰਦਾਜ਼ ਦੇ ਵਿੱਚ ਜਿਨ੍ਹਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਔਰ ਇਹ ਸਾਰੇ ਪਗੜੀਧਾਰੀ ਹਿੰਦੂ ਜਿਹੜੇ ਨੇ, ਕੇਸਾਧਾਰੀ ਹਿੰਦੂ, ਪਗੜੀਧਾਰੀ, ਕੁਛ ਜਿਹੜੇ ਆਲਰੇਡੀ ਸਿੱਖਾਂ ਦੇ ਘਰਾਂ 'ਚ ਜੰਮੇ ਨੇ ਉਹਨਾਂ ਨੂੰ ਖਰੀਦਿਆ ਹੋਇਆ, ਕੁਛ ਆਪਣੇ ਤਿਆਰ ਕੀਤੇ ਨੇ ਉਹਨਾਂ ਨੇ ਜਿਹਨਾਂ ਨੂੰ ਵਿੱਚ ਵਾੜਿਆ ਹੋਇਆ। ਨਿਰੰਜਨ ਸਿੰਘ, ਜਸਬੀਰ ਸਿੰਘ, ਮੁਹੰਮਦ ਅਨਵਰ, ਖਾਲਸਾ ਰਾਜ ਕਰੇਗਾ। ਉਹਨਾਂ ਨੇ ਕਿਹਾ ਕਿ ਇੰਗਲੈਂਡ ਵਾਲੇ ਜੱਗੀ ਜੌਹਲ ਵੱਲੋਂ ਸੂਹ ਕਰਨ ਤੋਂ ਡਰਦੇ ਨੇ। ਇਹ ਤਾਂ ਨਹੀਂ ਮੈਨੂੰ ਪਤਾ, ਪਰ ਕੁਛ ਨਾ ਕੁਛ ਐਕਟੀਵਿਟੀ ਹੋ ਰਹੀ ਹੈ, ਪਰ ਜਿੰਨੀ ਹੋਣੀ ਚਾਹੀਦੀ ਹੈ ਉਹਨਾਂ ਨਜ਼ਰ ਨਹੀਂ ਆਉਂਦਾ। ਕਿਉਂਕਿ ਮੈਨੂੰ ਤਸੱਲੀ ਨਹੀਂ ਹੋਈ ਭਾਈ ਅਵਤਾਰ ਸਿੰਘ ਖੰਡਾ ਦੇ ਵੇਲੇ ਵੀ ਕਿ ਜਿਸ ਲੈਵਲ ਦੇ ਉੱਤੇ ਉਹਨਾਂ ਦਾ ਮਰਡਰ ਹੋਇਆ ਹੈ ਔਰ ਈਵਨ ਇੱਥੋਂ ਤੱਕ ਵੀ ਉਹਨਾਂ ਦੀ ਆਟੋਪਸੀ ਨਾ ਹੋ ਸਕੇ ਔਰ ਕੁਇਕਲੀ ਜਦੋਂ ਤੱਕ ਆਟੋਪਸੀ ਨਾ ਹੁੰਦੀ ਜਾਂ ਉਹਨਾਂ ਦੀ ਈਵਨ ਨਾ ਮਦਰ ਨਾ ਸਿਸਟਰ ਨੂੰ ਵੀਜ਼ਾ ਦਿੱਤਾ, ਨਾ ਉਹਨਾਂ ਦੀ ਡੈਡ ਬਾਡੀ ਜਾਣ ਦਿੱਤੀ।
ਸੋ ਉਸ ਮਾਮਲੇ ਦੇ ਵਿੱਚ ਜੋ ਕਰਨ ਦੀ ਲੋੜ ਸੀ, ਮੈਨੂੰ ਨਹੀਂ ਲੱਗਦਾ ਵੀ ਯੂਕੇ ਦੀਆਂ ਸਿੱਖ ਜਥੇਬੰਦੀਆਂ ਨੇ ਆਪਣਾ ਜਿਹੜਾ ਉਹ ਫਰਜ਼ ਨਿਭਾਇਆ। ਔਰ ਦੀਪ ਸਿੰਘ ਕਹਿੰਦੇ ਨੇ ਪੀੜ ਨਹੀਂ, ਹਰ ਸਿੱਖ ਨੂੰ ਪ੍ਰਾਊਡ ਮਹਿਸੂਸ ਕਰਨਾ ਚਾਹੀਦਾ, ਸ਼ਹੀਦੀਆਂ ਤੇ ਕੌਮ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੁੰਦੀਆਂ ਨੇ। ਦੀਪ ਸਿੰਘ ਜੀ, ਇਹ ਪੀੜ ਜਿਹੜੀ ਹੈ ਪੀੜ ਦੇਣ ਵਾਲੀ ਪੀੜ ਨਹੀਂ ਹੈ, ਇਹ ਵੈਰਾਗ ਦੇ ਵਿੱਚ ਜਦੋਂ ਤੁਸੀਂ ਗੁਰੂ ਪਿਆਰ ਉਹਨਾਂ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋ, ਇਹ ਕੋਈ ਦੁਨਿਆਵੀ ਤੌਰ ਤੇ ਚੀਕਾਂ ਮਾਰਨ ਵਾਲੀ ਪੀੜ ਦੀ ਗੱਲ ਨਹੀਂ। ਫਿਰ ਖਾਲਸਾ ਰਾਜ ਕਰੇਗਾ। ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਔਰ ਸੋਹਣ ਸਿੰਘ ਮਾਲ, ਦੀਪ ਸਿੰਘ, ਉਹਨਾਂ ਨੇ ਫ੍ਰੀ ਜੱਗੀ ਨੌ ਤੇ ਕਿਰਪਾਲ ਸਿੰਘ ਚੀਮਾ ਜੀ ਦਾ ਲਾਸਟ ਮੈਸੇਜ ਮੈਂ ਪੜ੍ਹ ਰਿਹਾ। ਅੱਛਾ। ਵੱਡਾ ਸਵਾਲ, ਹਿੰਦੂਤਵਾਦੀ ਰਾਸ਼ਟਰੀ ਵਰਣ ਵਿਵਸਥਾ ਦੀ ਵਿਚਾਰਧਾਰਾ ਦੇ ਅਨੁਸਾਰ ਨੂਰ ਮਹਿਲੀਏ, ਰਾਧਾ ਸਵਾਮੀਏ, ਨਿਰਮਲੇ, ਨਾਮਧਾਰੀ ਤੇ ਨਿਰੰਕਾਰੀ ਲਾਣਾ, ਡੇਰੇਦਾਰ ਬਾਬੇ, ਜੱਟ ਜਾਟ, ਭਾਰਤ ਮਾਤਾ ਦੇ ਪੜ੍ਹੇ ਲਿਖੇ ਰਾਸ਼ਟਰੀ ਤੋਤੇ, ਕਾਮਰੇਡੀਆ ਲਾਣਾ, ਘੁਮਿਆਰ, ਗੁੱਜਰ, ਭਾਪੇ, ਤਰਖਾਣ, ਛਿੰਬੇ, ਤੇਲੀ, ਲੋਹਾਰ, ਜੁਲਾਏ ਤੇ ਝੂਰ ਸਮੇਤ ਸਾਰੇ ਪੰਜਾਬੀਆਂ ਨੂੰ ਹਿੰਦੂਤਵਾਦੀ ਜਾਤੀਵਾਦ ਜਾਂ ਵਰਣ ਵਿਵਸਥਾ ਦੀਆਂ ਮਾਨਤਾਵਾਂ ਅਨੁਸਾਰ ਕਿਸ ਜਗ੍ਹਾ ਫਿੱਟ ਕੀਤਾ ਜਾਏਗਾ, ਜ਼ਰੂਰ ਪਤਾ ਕਰ ਲਓ ਕਿਸੇ ਪੰਡਿਤ ਕੋਲੋਂ। ਪਤਾ ਕਰਨ ਦੀ ਲੋੜ ਹੀ ਨਹੀਂ ਹੈ, ਇਹ ਸਾਰੇ ਸ਼ੂਦਰ ਕਲਾਸ ਦੇ ਵਿੱਚ ਨੇ। ਅੱਛਾ। ਕਿਤੇ ਸ਼ੂਦਰਾਂ ਦੀ ਸ਼੍ਰੇਣੀ ਵਿੱਚ ਨਾ ਗਿਣਨ ਤੁਹਾਨੂੰ ਫਿਰ ਕਹੋਗੇ ਦੱਸਿਆ ਨੇ, ਇਹ ਚੀਮਾ ਸਾਹਿਬ ਆਲਰੇਡੀ ਸ਼ੂਦਰ ਹੀ ਨੇ। ਤੁਸੀਂ ਉਹਨਾਂ ਦੀ ਵਰਣ ਵਿਵਸਥਾ 'ਚ ਦੇਖ ਲਓ ਜੋ ਤੁਸੀਂ ਗਿਣਾਏ ਨੇ, ਔਰ ਇਸ ਦੇ ਉੱਤੇ ਈਵਨ ਪੰਥ ਪ੍ਰਕਾਸ਼ ਦੇ ਵਿੱਚ ਪੂਰਾ ਹੋਰ ਵੀ ਸਾਰੀਆਂ ਜ਼ਾਤਾਂ ਦਾ ਬਹੁਤ ਸਾਰੀਆਂ ਦਾ ਵਰਣਨ ਹੈ ਜਿਨ੍ਹਾਂ ਨੂੰ ਬਿਆਨ ਕੇ, ਕਿਉਂਕਿ ਇਹ ਸ਼ੂਦਰ ਐਲਾਨੇ ਹੋਏ ਸੀ। ਗੁਰੂ ਸਾਹਿਬ ਨੇ ਫਿਰ ਫਰਮਾਇਆ, इन गरीब सिखन को देऊं पातशाही, ये याद करें हमारी बुराई। ये गल साडे राष्ट्रीय देश भगत लीडरां नूं भी हुणे सोच लैनी चाहिदी है कि टोपी किहड़े रंग दी ज़्यादा मैच करदी है, क्योंकि गुलामां नूं तां गुलामां दी श्रेणी विच ही रखिया जांदा है। फैसला कर लो भाई, आज़ादी ਜਾਂ ਗੁਲਾਮੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰ ਇੱਥੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਆਪਾਂ ਕਰ ਲਈ ਇੱਕ ਸੈਗਮੈਂਟ ਹੋਰ। ਸੋ ਵਿਊਅਰਸ, ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ। ਤਾਂ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ TV 84 ਦੇ ਨਾਲ ਜੁੜੇ ਰਹਿਣਾ ਔਰ ਆਪਣੇ ਜਿਹੜੇ ਮੈਸੇਜ ਨੇ, ਜਿਹੜੀਆਂ ਲਿਖਤਾਂ ਨੇ, ਇਸੇ ਤਰ੍ਹਾਂ ਆਪਣੇ ਮਾਣ ਤੇ ਪਿਆਰ ਨਾਲ ਸਾਨੂੰ ਭੇਜਦੇ ਰਹਿਣਾ, ਆਪਾਂ ਸ਼ੇਅਰ ਕਰਦੇ ਰਹਾਂਗੇ। ਸੋ ਇਸ ਦੇ ਨਾਲ ਆਪਣੇ ਡਾਕਟਰ ਸਾਹਿਬ ਨੂੰ ਔਰ ਮੈਨੂੰ ਵੀ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।